हाँ साढ़े तू मतलब इको जिहे ही काम सी। रामा घुमियार ते ओदा जुट दूआं दा हुंदा सी। उधर होयो ना साइड ते ठीक है। ਇਹਦੇ ਵਿੱਚ ਰੋਕਿਆ जी साहब। अच्छा बहुत शुक्रिया जी, बड़ी मेहरबानी। अपना नाम अंग्रेज सिंह रोखा। अच्छा मेहरबानी जनाब, बहुत शुक्रिया। ठीक है, इतने अपनी जगह ते होर केड़ा केड़ा अपने बैठे ने रोकिया वाले? सब दा पंजाब चैनल नूं सबसक्राइब करो ते टली दे बटन नूं भी दबा दिओ नवीं लेटेस्ट वीडियो देखने वास्ते। गल करो तुसी बाबा जी दे नाल। अस्सलामुअलैकुम। मेहरबानी जनाब। हाँ जी हाँ जी। राजा राजा इत्थे रखी मैं। हाँ जी हाँ जी हाँ जी। जिहड़ा बब्बरा वाल डेरा सी, रोकिया दे पहाड़ पासे डेरा सी, रोकिया दे पहाड़ पासे। जिया थोड़ सिंह दा डेरा जिहड़ा सी ना, बब्बरां वाली साइड ते सी। पढ़न दा बे सरैण सिंह ने सी बब्बरां वाला, नारायण सिंह सरैण सिंह बब्बरां वाले जी। फस गए सन उत्थे कतल। हाँ जी जी हाँ। उदो घर नहीं थी। ककू आंदे था, ककू आंदे हाँ वो घर नहीं थी उस टाइम। हाँ साढ़े तू मतलब इको जिहे ही काम सी। रामा घुमियार ते ओदा जुट दूआं दा हुंदा सी। उधर होयो ना साइड ते ठीक है। ਇਹਦੇ ਵਿੱਚ ਰੋਕਿਆਂ ਦੇ ਵਿੱਚ ਨਮਾਜ਼ ਨਹੀਂ ਸਨ ਨਾ ਪੜ੍ਹਨ ਦਿੰਦੇ, ਅਜ਼ਾਨ ਨਹੀਂ ਸੀ ਹੋਣ ਦਿੰਦੇ। ਇਹ ਲੰਬਰ ਸੁੰਦਰ ਸਿੰਘ ਕੇ ਤੇ ਇੰਦਰ ਸਿੰਘ ਕੇ ਨਿਸ਼ਾਨ ਉਹਨਾਂ ਦਾ ਪੁੱਤਰ ਸੀ। ਉਹ ਆਂਦੇ ਹਨ ਕਿ ਨਾ ਇਹ ਨਹੀਂ, ਇਹ ਫਿਰ ਰਾਮੇ ਨੇ ਤੇ ਕੱਕਾ ਸਿੰਘ ਨੇ ਇਹ ਅਜ਼ਾਨ ਦਵਾਈ ਸੀ। डॉक्टर को बुखार नहीं, डकिया कोई नहीं सी उन्होंने। ये भी सी कि एडी बरखिलाफी अपने पिंड में कोई नहीं थी। बरखिलाफी सी जागो वाले बंटू जी ते कपूर सिंह जी ते या जरा अपना लांदे पासे सी ना बंटा सिंह बंदूकिया जी नूं साधे सन। हाँ जी ते एक बंटा सिंह सी भगत ते एक हजारा सिंह जी, करतार सिंह जी, सुंदर सिंह लंबर सी, इंदर ओहदा भरा सी, निशान ओहदा भतरीजा सी। और जी
ਦਾਦੂ ਦਾਦੂ ਨੌਕਰ ਹੁੰਦਾ ਸੀ। ਨੌਕਰ ਹੁੰਦਾ ਸੀ ਨੌਕਰ। ਦਾਦੂ ਦਾਦੂ ਠੀਕ ਹੈ ਆਈ ਸੀ ਜੀ। ਸਾਡਾ ਬਾਪ ਨਾ 97 ਚ ਪੂਰਾ ਹੋ ਗਿਆ 97 ਚ 1997 ਚ ਜੀ 97 ਚ ਕਹਿੰਦਾ ਫੌਤ ਹੋ ਗਿਆ। ਉਹਦੇ ਵਿੱਚ ਇਹਨਾਂ ਦੀ ਮੁੱਦਤ ਹੁਣ ਗੁਜ਼ਰ ਗਈ ਹੈ, 50-60 ਸਾਲ ਹੁੰਦੇ ਨੇ ਪਏ। ਕੋਈ ਗੱਲ ਐਸੀ ਹੈ ਕਿ ਜਿਹੜੀ ਨਹੀਂ ਜੇਨ ਚ ਹੁੰਦੀ, ਕਿਉਂਕਿ ਬਜ਼ੁਰਗੀ ਦਾ ਵਕਤ ਆ ਗਿਆ ਹੈ, ਵਡੇਰੇ ਹੋ ਗਏ ਆ। ਫੋਟੋ ਵਿਖਾ ਰਹੇ ਨੇ, ਫੋਟੋ ਵਿਖਾ ਰਹੇ ਨੇ ਆਪਣੇ ਪਿਤਾ ਦੀ। ਆ ਅੱਬੇ ਦੀ ਫੋਟੋ ਇਹ ਉਹਨਾਂ ਦੇ ਪਿਤਾ ਦੀ ਫੋਟੋ ਹੈ। ਹਾਲੀ ਕੱਕਾ ਆਂਦੇ ਉਹ ਕਹਿ ਰਹੇ ਨੇ। ਕਹਿੰਦੇ ਪਛਾਣਦੇ ਹੋ ਕੱਕਾ ਸਿੰਘ ਨੂੰ? ਇਸ ਵੇਲੇ ਨਹੀਂ ਪਛਾਣ ਸਕਦੇ, ਆ ਝੂਠ ਕਾਹਦਾ ਹੈ। ਜਵਾਨੀ 'ਚ ਪਛਾਣ ਸਕਦੇ ਸੀ। ਇਸ ਵੇਲੇ ਨਹੀਂ ਪਛਾਣ ਸਕਦੇ, ਉਦੋਂ ਹੀ ਪਛਾਣ ਸਕਦੇ ਹਾਂ ਜਦੋਂ ਸ਼ਰਾਬ ਦੇ ਦੋਨੇ ਸਿਰ ਤੇ ਧਰੇ ਹੁੰਦੇ ਸੀ। ਓਏ ਹੋਏ 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 ਹੋਏ। ਉਦੋਂ ਪਛਾਣ ਸਕਦੇ ਸਨ, ਇਹਨਾਂ ਕੱਢਣਾ ਤੇ ਅਸਾਂ ਵੇਚਣਾ। ਉਦੋਂ ਪਛਾਣ ਸਕਦੇ, ਹੁਣ ਹਾਂਜੀ ਫੀਮ ਕਹਿੰਦਾ ਫੀਮ। ਫੀਮ ਕਹਿੰਦੇ ਪੀਂਦੇ ਸੀ ਕਿ ਨਹੀਂ ਉਦੋਂ? ਹਾਂਜੀ ਫੀਮ ਪੀਂਦੇ ਸੀ ਕਿ ਨਹੀਂ ਉਦੋਂ? ਫੀਮ ਨਹੀਂ, ਅਫੀਮ ਨਸ਼ਈ ਜਿਹੜਾ ਉਹ ਕੋਈ ਨਸ਼ਾ ਵੀ ਨਹੀਂ ਸਰਕਾਰ ਛੱਡਦਾ। ਉਹ ਜਿਹੜਾ ਕਹਿਣਾ ਕਿ ਮੈਂ ਨਸ਼ਈ ਹਾਂ ਤੇ ਮੈਂ ਆਹ ਸ਼ਾ ਛੱਡ ਦਿਆਂਗਾ, ਉਹਨੂੰ ਚਰਸ ਲੱਭੇ ਤਾਂ ਹੁਣ ਤੇ ਨਿਕਲਿਆ ਨਾ ਪਾਊਡਰ। ਤੇ ਉਦੋਂ ਇਹ ਅਫੀਮ ਹੀ ਤੇ ਜਾਂ ਚਰਸ ਵੀ ਉਦੋਂ ਘੱਟ ਸੀ, ਅਫੀਮ ਜ਼ਿਆਦਾ ਸੀ। ਪੋਸਟ ਪੁਲਿਸ ਤੇ ਲੋਕੀ ਆਪ ਕਿੱਲਿਆਂ ਦੇ ਕਿੱਲੇ ਗੱਡਦੇ ਸਨ। ਥੱਲੇ ਇਹ ਤੁਹਾਡਾ ਵੀ ਮਰਬਾ ਹੁੰਦਾ। ਤੇ ਇਹ ਜਿਹੜਾ ਗੱਡੀ ਲਾਇਸੈਂਸ ਨਾਲ ਜਾਂਦੀ ਸੀ, ਜੈਸੇ ਜ਼ਮੀਨ ਜਿਹੜੀ ਉਹ ਫੀਸ ਸਾਡੇ ਵਾਲੀ, ਹਾਂਜੀ ਉਹਦੀ ਜ਼ਮੀਨ ਦਾ ਮਾਲਕ ਕੌਣ ਹੈ ਉੱਥੋਂ? ਉੱਥੇ ਹੁਣ ਮਾਲਕ ਨੇ ਮਹਾਦਰ ਬੱਬਰਾਂ ਦੇ। ਸਾਡੀ ਜ਼ਮੀਨ ਤੇ ਹੈ। ਹਾਂਜੀ ਉਹ ਆਪਣਾ ਇਹ ਦੋ ਘਰਾਂ ਦੀ ਇਹ ਜ਼ਮੀਨ ਸੀ ਨਾ, ਪਰ ਜਾਗੋ ਵਾਲਿਆਂ ਦੀ ਸੀ ਤੇ ਬੱਬਰਾਂ ਵਾਲਿਆਂ ਦੀ ਸੀ। ਇਹਨਾਂ ਬੱਚੀਆਂ ਨੂੰ ਦਿੱਤੀ ਸੀ ਨਾ, ਜਾਗੋ ਵਾਲੀਆਂ ਵੀ ਤੇ ਬੱਬਰਾਂ ਵਾਲਿਆਂ ਵੀ। ਜਿਹੜਾ ਰਕਬਾ ਸੀ ਨਾ ਬੱਬਰਾਂ ਦਾ, ਉਹ ਤੇ ਉਹਨਾਂ ਬੱਬਰਾਂ 'ਚ ਹੀ ਟੁਰ ਗਿਆ। ਜਿਹੜਾ ਰਕਬਾ ਸੀ ਜਾਗੋ ਵਾਲੇ ਦਾ, ਉਹ ਆਪਣੇ ਪਿੰਡ 'ਚ 550 ਕਮਾਂ ਪੈਲੀ। ਹਾਂਜੀ ਉਹ ਆ ਗਿਆ। ਉਹ ਇੱਕ ਰਿਆਸਤ ਪਟਿਆਲੇ ਦਾ ਵਜ਼ੀਰ ਰਿਹਾ ਪੁਰਾਣਾ, ਉਹਨਾਂ ਆ ਕੇ ਖਲੀਫਾ ਤਾਈਦ, ਉਹਨਾਂ ਆ ਕੇ ਪਵਾਇਆ ਸੀ ਸਾਰਾ ਜਿੰਨਾ ਵੀ ਰਕਬਾ ਸੀ ਨਾ ਜਾਗੋ ਵਾਲੀ ਰਕਬੇ ਦਾ, ਉਹ ਸਾਰਾ ਉਹਨਾਂ ਪਵਾ ਲਿਆ ਸੀ। ਉਹਨਾਂ ਨੂੰ ਫੋਨ ਆ ਗਿਆ ਲੱਗਦਾ ਕੋਈ। ਇਹਨਾਂ ਦਾ ਬਜ਼ੁਰਗਾਂ ਦਾ ਕੀ ਨਾਂ ਹੈ? ਇਹ ਬਜ਼ੁਰਗ ਨਵੇਂ ਆਏ ਨੇ। ਹੈਲੋ ਜੀ ਸਾਹਿਬ। ਹਾਂਜੀ, ਮੈਂ ਵੱਡਾ ਬੇਟਾ ਵਾਂ ਕੱਕਾ ਸਿੰਘ ਦਾ। ਅੱਛਾ, ਹਾਂਜੀ, ਵੱਡਾ ਬੇਟਾ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਹਾਂਜੀ ਆਪਣਾ ਨਾਂ? ਤੇ ਅੰਗਰੇਜ਼ ਸਿੰਘ ਹੈ ਮੇਰਾ, ਅੰਗਰੇਜ਼ ਸਿੰਘ ਰੋਖਾ। ਅੰਗਰੇਜ਼ ਸਿੰਘ ਰੋਖਾ। ਆਪ ਚੱਲਦੇ ਹਾਂ। ਅੱਛਾ, ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ। ਵੱਡਾ ਕੱਕੂ ਦਾ। ਠੀਕ ਹੈ। ਇੱਥੇ ਆਪਣੀ ਜਗ੍ਹਾ ਤੇ ਹੋਰ ਕਿਹੜਾ ਕਿਹੜਾ ਆਪਣੇ ਬੈਠੇ ਨੇ ਰੋਕਿਆਂ ਵਾਲੇ? ਇਹ ਸਾਰੇ ਅਸੀਂ ਕੁਝ ਅਸੰਧ ਬੈਠੇ ਆ, ਕੁਝ ਸ਼ਿਸ਼ਾਲ ਪ੍ਰਧਾਨ ਜਿਹੜਾ ਠੀਕ ਹੈ। ਕੁਝ ਤਾਰਾਂ ਦੇ ਬੈਠੇ ਕੋ- ਉਹਦੇ ਦੇ ਕੋਲ ਅਸੀਂ ਇੱਥੇ ਜਿਹੜਾ ਸਾਡਾ ਇੱਥੇ ਕਿੰਨੇ ਕੁ ਘਰ? ਇੱਥੇ ਅਸੀਂ 8 ਦਾਦਿਆਂ ਦੀ ਔਲਾਦ ਆ। ਲਾਲ ਸਿੰਘ ਦੇ ਸਾਰੇ ਅਸੀਂ ਇੱਥੇ ਹੀ ਆ। ਲਾਲ ਸਿੰਘ ਕੇ ਸਾਰੇ ਇੱਥੇ ਨੇ, ਪਿਆਰਾ ਸਿੰਘ ਗਰੀ ਤੇ ਬਾਲ ਸਿੰਘ ਗਰੀ। ਹਾਂ, ਸਾਰੇ ਇੱਥੇ ਹੀ ਆ। ਕੁਝ ਅਸੰਧ ਆ। ਜੀ ਤਿੰਨ ਸਾਡੇ ਕੋਲ ਸ਼ਹਿਰ ਜਰਾ ਸੰਗ ਰਾਜੇ ਦਾ। ਜੀ ਹਾਂਜੀ, ਕਰਨਾਲ ਜ਼ਿਲ੍ਹੇ ਚ ਹੀ ਆ ਸਾਰੇ।
ਪੁੱਛ ਲਓ ਉੱਥੋਂ ਦੇ ਜਿਹੜੇ ਪੁਰਾਣੇ ਸਿੱਖਾਂ ਦੇ ਨਾਂ ਜਿਹੜੇ ਸੀ ਯਾਦ ਤੁਹਾਨੂੰ, ਉਹ ਕਿੱਥੇ ਕਿੱਥੇ ਬੈਠੇ ਨੇ, ਹੋਰ ਤੁਹਾਡੇ ਯਾਰ ਬੇਲੀ। ਹੋਰ ਯਾਰ ਬੇਲੀਆਂ ਦਾ ਕੀ ਹੈ ਕਿ ਸਾਨੂੰ ਆਪਣੇ ਪਿੰਡ ਦੀ ਗੈਰਤ ਹੈ। ਸਮਝ ਹੁਣ ਇਹ ਇੱਕ ਬੰਤਾ ਸਿੰਘ ਕਿਆ ਕਪੂਰ ਸਿੰਘ ਕਿਆ ਨੂੰ ਮਾਰ ਦਿੱਤਾ ਹੈ। ਉਹਦਾ ਦੁਸ਼ਮਣੀ ਖਤਮ ਹੋ ਗਈ ਕਿ ਨਹੀਂ? ਦੁਸ਼ਮਣੀ ਹੈ ਸਾਰੇ ਇੱਥੇ ਹੀ ਚੱਲਦੀ ਹੈ। ਦੁਸ਼ਮਣੀ ਵਾਲਾ ਜਿਹੜਾ ਵਰਕਾ ਹੈ, ਜਿਹੜਾ ਦੁਸ਼ਮਣੀ ਵਾਲਾ ਜਿਹੜਾ ਵਰਕਾ ਹੈ ਨਾ, ਉਹ ਖਤਮ ਨਹੀਂ ਹੋਇਆ ਪਿੰਡਾਂ 'ਚੋਂ। ਨਹੀਂ ਸਾਡੇ ਹੁਣ ਠੀਕ ਹੈ। ਅੱਛਾ, ਹਾਂਜੀ ਹਾਂਜੀ ਸਾਡੇ ਹੁਣ ਬਿਲਕੁਲ ਤਬਦੀਲੀ ਆ ਗਈ ਹੈ, ਬਿਲਕੁਲ ਠੀਕ ਆ ਹੁਣ। ਸ਼ੁਕਰੀਆ। ਇੱਥੇ ਵੀ ਜੁਮੇ ਨੂੰ ਆਣੀ, ਉਹਨੂੰ ਕਿਹਾ ਇਮਰਾਨ ਖਾਨ ਖਲੋ ਗਿਆ। ਇਹਦੇ ਵਿੱਚ ਕੋਈ ਕੱਕੂ ਦੀ ਜੀ ਤੂੰ ਕੱਕੂ ਦੀ ਗੱਲ ਹੋਰ ਸੁਣਾਓ। ਮੈਂ ਕਿਹਾ ਉਹਦੀ ਮਾਤਾ ਮਰ ਗਈ ਸੀ ਨਾ ਝੋਂਦਿਆਂ ਹੀ। ਜੀ ਮੈਂ ਕਿਹਾ ਸਾਡੇ ਬਾਪ ਦੀ ਕੋਈ ਹੋਰ ਸਟੋਰੀ ਸੁਣਾਓ, ਗੱਲ ਸੁਣਾਓ ਕੋਈ। ਬਾਪ ਦੀ ਕੋਈ ਯਾਦਗਾਰ ਗੱਲ ਸੁਣਾ ਦਿਓ। ਦੁਨੀਆ ਤੇ ਇਹਨੇ ਕਿ ਉਸ ਟਾਈਮ ਤੇ ਸਾਰੇ ਰਾਮ ਰਾਮ ਹੀ ਕਰਦੇ ਸਾਂ। ਅੱਛਾ ਆਈ ਸਮਝ। ਤੇ ਉਹਦੇ ਵਿੱਚ ਇਹ ਵੇ ਕਿ ਕਿਸੇ ਨੇ ਉਦੋਂ ਚੰਗਾ ਕਰ ਲਿਆ, ਕਿਸੇ ਨੇ ਮੰਦਾ ਕਰ ਲਿਆ। ਤੇ ਇਹ ਜਿਹੜਾ ਸੀ ਜੀ ਠੀਕ ਹੈ। ਜ਼ਮੀਨ ਉਨੀ ਮਿਲੀ ਇਹਨਾਂ ਨੂੰ ਪੁੱਛੋ, ਹਾਂ ਉਨੀ ਮਿਲੀ ਕਿ ਵੱਧ ਮਿਲੀ? ਰਕਬਾ ਜਿੰਨਾ ਆਪਣਾ ਇੱਥੇ ਸੀ ਰੋਕੀ ਓਨਾ ਹੀ ਰਕਬਾ ਵੇ। ਨਹੀਂ ਜ਼ਿਆਦਾ ਮੁਲਾਜ਼ਮਾਂ ਸਗੋਂ ਬਜ਼ੁਰਗ ਸਾਡੇ ਨੇ। ਮਾਸ਼ਾਅੱਲਾ। ਖੇਤ ਵੇਖ ਕੇ ਸ਼ਹਿਰ ਦੇ ਵਿੱਚ ਪ੍ਰੋਪਰਟੀ ਬਹੁਤ ਹੈ ਸਾਡੀ। ਵਾਹ। ਕਿਤੇ ਆਓ ਤੇ ਭਾਵੇਂ ਅਸੀਂ ਆ ਵੀ ਖਰੇ ਕਿਵੇਂ ਕਿਸ ਨਜ਼ਰੀਏ ਨਾਲ ਇੱਕ ਦੂਜੇ ਦੇ ਮੱਥੇ ਲੱਗ ਗਿਆ। ਸਾਡੀ ਕੀ ਬੁਕਤ ਹੈ ਆਉਣ ਦੀ ਗਰੀਬਾਂ ਦੀ। ਚਲੋ ਜੇ ਪੱਤਰਕਾਰ ਆਵੇ ਤੇ ਇਹਨੂੰ ਅਸੀਂ ਘੁਮਾਵਾਂਗੇ, ਬਹੁਤ ਜ਼ਿਆਦਾ ਘੁਮਾਵਾਂਗੇ ਆਪਣੀਆਂ ਗੱਡੀਆਂ। ਅੱਛਾ ਹੈਲੋ ਹਾਂਜੀ। ਮੈਂ ਨਾ ਸਾਡੇ ਬਾਪ ਦਾ ਕੋਈ ਯਾਰ ਦੋਸਤ ਆਇਆ ਉੱਥੇ ਜਿਉਂਦਾ ਹੋਰ ਕੋਈ। ਹੁਣ ਕਹਾ ਮੈਂ ਹੀ ਆ, ਹੋਰ ਕੋਈ ਨਹੀਂ। ਬਸ ਹੋਰ ਇਸੇ ਤਰ੍ਹਾਂ ਹੁਣ ਕਹਾ ਗੁਜ਼ਰ ਗਏ ਨੇ ਸਾਰੇ। ਉਹ ਸਭ ਪਿਛਲੇ ਸਭ ਫੌਤ ਹੋ ਗਏ। ਆਈ ਸਮਝੋ ਉਸ ਇਲਾਕੇ ਦੇ ਵਿੱਚ ਹੁਣ ਇਸ ਉਮਰ ਵਿੱਚ ਮੈਂ ਹੀ ਹੁਣ ਮੈਂ ਪਿੰਡ ਛੱਡਿਆ ਕਿੰਨੀ ਦੇਰ ਹੋ ਗਿਆ ਵੀ ਦੱਸੋ ਉਹਨਾਂ ਨੂੰ। ਹਾਂਜੀ। ਉਹਨਾਂ ਨੂੰ ਦੱਸੋ ਹੁਣ ਪਿੰਡ। ਮੈਨੂੰ ਪਿੰਡ ਛੱਡੇ ਨੂੰ ਵੀ ਹੋ ਗਏ ਨੇ ਕੋਈ ਸੰਨ 71 ਦਾ। ਤੇ ਕਿੱਥੇ ਹੁੰਦੇ ਹੋ? ਮੈਂ ਛਾਉਕਾ ਬਿਰਕਾਂ ਦਾ ਗਰਮੂਆ ਬਿਰਕਾਂ ਦਾ। ਅੱਛਾ ਤੁਸੀਂ ਸੌ ਕੀ ਹੁੰਦੇ ਹੋ? ਜੀ ਆ। ਤੇ ਬੱਚੇ ਆਪਣੇ ਕੀ ਕਰਦੇ ਨੇ? ਬੱਚੇ ਆਪਣੇ ਜੀ ਬਸ ਇਹ ਹੀ ਹੈ ਮਿਹਨਤ ਮੁਸ਼ੱਕਤ ਹੀ। ਸੂਈ ਗੈਸ ਦੇ ਵਿੱਚ ਵੀ ਲੱਗੇ ਨੇ ਵੀ ਦੱਸੋ। ਜੇ ਸੂਈ ਗੈਸ 'ਚ ਕੰਮ ਕਰਦੇ ਨੇ ਕੱਚਿਆਂ 'ਚ। ਉਹ ਕੋਈ ਨਹੀਂ, ਕੱਚਿਆਂ ਦੀ ਕਰਦੇ ਨੇ, ਨੌਕਰੀ ਕਰਦੇ ਨੇ। ਝੂਠ ਮਾਰਨ ਦੀ ਕਿਹੜੀ ਨਹੀਂ, ਕੱਚਿਆਂ ਦੀ ਨੌਕਰੀ ਹੁੰਦੀ, ਕੱਚਿਆਂ ਪੱਕਿਆਂ ਦੀ। ਹਾਂਜੀ। ਤੁਹਾਡਾ ਨਨਕਾਣਾ ਕਿੰਨਾ? ਨਨਕਾਣਾ ਸਾਡੇ ਤੋਂ ਹੈ ਕੋਈ 50 ਕੁ ਮੀਲ ਹੈ। ਆਵਾਂਗੇ ਤੁਹਾਨੂੰ ਮਿਲਾਂਗੇ। ਸਾਡੀ ਜਗ੍ਹਾ ਮਕਾਨ ਬਣੇ ਨੇ ਕਿ ਬਦਲੇ ਗਏ ਨੇ, ਸਾਰੇ ਟੁੱਟ ਗਏ ਨੇ? ਨਹੀਂ ਹੁਣ ਤੇ ਉੱਥੇ ਚੱਪਾ ਥਾਂ ਆ ਕੇ ਲੋਕਾਂ ਲੈ ਲਿਆ। ਉਹ ਮਾਲਕ ਜਿਹੜਾ ਵੱਡਾ ਸੀ ਉਹ ਵੇਚ ਕੇ ਤੇ ਆਪਣਾ ਅਮਰੀਕਾ ਟੁਰ ਗਿਆ। ਤੇ ਉਹ ਥਾਂ ਹੁਣ ਕਿਸੇ ਨੂੰ ਪੈਲੀ ਹੈ, ਕਿਸੇ ਕੋਲ 10 ਨੇ, ਕਿਸੇ ਕੋਲ 5, ਕਿਸੇ ਕੋਲ 5 ਨੇ। ਹੁਣ ਵੱਡੀ ਮਲਕੀਅਤ ਉੱਥੇ ਕੋਈ ਨਹੀਂ ਕਿਸੇ ਦੀ। ਪਹਿਲੇ ਨੰਬਰ 'ਤੇ ਮੈਂ ਸਰਦਾਰ ਜੀ ਗਿਆ ਹੀ ਕਦੀ ਨਹੀਂ। ਉਹਨਾਂ ਝੂਠਾ ਪਰਚਾ ਮੇਰੇ 10 ਝੂਠਾ ਪਰਚਾ ਮੇਰੇ ਤੇ ਦੇ ਕੇ ਪਕੜਾਇਆ ਸੀ। ਤੇ ਉਸ ਹਾਂਜੀ ਤੁਸੀਂ ਰੋਕ ਕੇ ਪਿੰਡ ਤੋਂ ਕਿੰਨੀ ਦੂਰ ਹੋ? ਅਸੀਂ ਉੱਥੋਂ ਆ 4 ਮੀਲ। ਕਿਹੜਾ ਪਿੰਡ ਤੁਹਾਡਾ? 100 ਕੇ ਵਿਰਕਾਂ ਦਾ। 100 ਕੇ ਵਿਰਕਾ ਦਾ ਹੈ? ਜੀ ਆ। ਅਸੀਂ ਨਨਕਾਣਾ ਸਾਹਿਬ ਆਈਏ ਤੇ ਤੁਹਾਨੂੰ ਮਿਲ ਸਕਦੇ ਹਾਂ ਹੁਣ ਕਹਾ ਜ਼ਰੂਰ। ਮੈਂ ਆਖਿਆ ਜਨਾਬ ਤੁਸੀਂ ਨਨਕਾਣਾ ਸਾਹਿਬ ਮੇਲੇ ਤੇ ਆਵੋ ਨਾ
ਤੇ ਅੱਲਾ ਦੇ ਹੁਕਮ ਨਾਲ ਅਸੀਂ ਜ਼ਰੂਰ ਆਵਾਂਗੇ। ਚਲੋ ਠੀਕ ਹੈ ਜੀ, ਅਸੀਂ ਆਵਾਂਗੇ ਜ਼ਰੂਰ। ਸਾਡੇ ਜੋ ਇੱਕ ਭਰਾ ਆਵੇਗਾ ਜ਼ਰੂਰ। ਠੀਕ ਹੈ ਜਨਾਬ। ਉਹ ਫਿਰ ਇਹ ਨਾ ਫਿਰ ਨੰਬਰ ਤੁਸੀਂ ਇਹਨੂੰ ਦੇ ਦਿਆ ਜੇ ਨਾ, ਇਹ ਪੱਤਰਕਾਰ ਬੜੇ ਵਧੀਆ ਇਹਨਾਂ ਦੇ ਇਹ ਤੂੰ ਇਹਨਾਂ ਦਾ ਨੰਬਰ ਲੈ ਲਾਂਗੇ ਅਸੀਂ। ਇਹਨਾਂ ਦਾ ਨੰਬਰ ਤੁਸੀਂ ਲੈ ਲਿਆ ਜੇ ਤੇ ਤੁਹਾਡਾ ਨੰਬਰ ਇਹਨੂੰ ਦੇ ਦਿਆ ਜੇ, ਕਿਉਂਕਿ ਅਸੀਂ ਉੱਥੇ ਆ ਕੇ ਫੋਨ ਵੀ ਕਰੀਏ ਨਨਕਾਣੇ, ਫੋਨ ਨਾਲ ਹੀ ਪਤਾ ਲੱਗਣਾ ਹੈ। ਤੇ ਘੋੜੀਆਂ ਹੈ ਕਿ ਘੋੜੀਆਂ ਕੋਈ ਨਹੀਂ ਉੱਥੇ ਹੁਣ? ਨਹੀਂ ਘੋੜੀਆਂ ਘਾੜੀਆਂ ਕਿੱਥੇ ਨੇ, ਹੁਣ ਗੱਡੀਆਂ ਆ ਗਈਆਂ, ਮੋਟਰਸਾਈਕਲ। ਹੁਣ ਤੇ ਕੁਝ ਮੋਟਰਸਾਈਕਲ ਨੇ ਬੇਬਹਾ ਅੱਛਾ, ਤੇ ਕਾਰਾਂ ਨੇ, ਜਿਹਦੇ ਕੋਲ ਕਾਰ ਕੋਈ ਨਹੀਂ ਉਹਨੂੰ ਬੰਦਾ ਨਹੀਂ ਸਮਝਦੇ ਬੰਦੇ। ਮੈਂ ਨਾ ਤੁਹਾਡਾ ਆਪਣਾ ਹਾਂਜੀ ਸਮਝ ਲੱਗੀ ਹੁਣ ਕੋ ਦੁਬਾਰਾ ਕਰੋ। ਹਾਂਜੀ ਹੈਲੋ ਜੀ, ਹੈਲੋ 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 ਹਾਂਜੀ ਬਜ਼ੁਰਗੋ। ਜੀ ਸਾਹਿਬ। ਹੈਲੋ ਹਾਂਜੀ ਹਾਂਜੀ ਬਜ਼ੁਰਗੋ, ਤੁਹਾਡਾ ਕੋਈ ਆਪਣਾ ਨੰਬਰ ਹੈ? ਨੰਬਰ ਪੁੱਛਦਾ ਪਿਆ, ਉਹਨੂੰ ਕਹੇ ਆ ਵੀ ਆਪਣਾ ਹੀ ਨੰਬਰ ਆ। ਇਹ ਨੰਬਰ ਜੀ ਆਪਣਾ ਹੀ ਹੈ। ਉਹਨੂੰ ਕਹੇ ਜਦੋਂ ਦਿਲ ਕੀਤਾ ਗੱਲ ਹੋ ਜਾਏਗੀ। ਇਹਦੇ ਵਿੱਚ ਜਦੋਂ ਤੁਹਾਡਾ ਜੀ ਚਾਹੇ ਇਸ ਨੰਬਰ ਤੇ ਗੱਲ ਉਸ ਵੇਲੇ ਹੀ ਹੋ ਜਾਏਗੀ। ਠੀਕ ਹੈ, ਮੈਂ ਕਹਿੰਦਾ ਆਣਾ ਜੀ ਕਿ ਦੂਰ ਨਹੀਂ ਨੇ ਤਾਂ ਐਵੇਂ ਤਕਲੀਫ। ਉਹਨੂੰ ਕਹੇ ਅਸੀਂ ਇੱਕੋ ਪਿੰਡ 'ਚ ਆ। ਇੱਕੋ ਹੀ ਘਰ ਸਮਝੋ ਰਾਣਾ ਸਾਹਿਬ ਦਾ, ਵਿੱਚ ਕੰਧ ਹੀ ਹੈ, ਇੱਕੋ ਹੀ ਘਰ ਹੈ। ਮਤਲਬ ਜੇ ਤੁਹਾਨੂੰ ਇੱਥੋਂ ਅਸੀਂ ਕੋਈ ਸੱਦਾ ਸੁੱਦਾ ਕਰੀਏ, ਤੁਸੀਂ ਆ ਸਕਦੇ ਹੋ ਵੀਜ਼ਾ ਲੈ ਕੇ ਉੱਥੋਂ? ਉਹਨੂੰ ਕਹੋ ਉਥੋਂ ਰਿਸਪੌਂਸ ਕਰੋ, ਸਪਾਂਸਰ ਕਰੋਗੇ ਤੇ ਆਣਗੇ ਨਾ। ਤੁਸੀਂ ਸਪਾਂਸਰ ਕਰੋਗੇ ਤੇ ਬਾਬਾ ਜੀ ਆਣਗੇ ਨਾ। ਤੁਸੀਂ ਆਪਣਾ ਆਹੋ ਕੋਈ ਨਹੀਂ, ਹਾਂ ਹਾਂਜੀ ਤੁਸੀਂ ਦੱਸੋ ਮੈਨੂੰ ਇਹਦਾ ਕੀ ਪ੍ਰੋਸੀਜਰ ਹੈ? ਤੁਹਾਨੂੰ ਇਹ ਵੇਲੇ ਟਾਈਮ ਦੱਸਾਂਗੇ। ਠੀਕ ਹੈ, ਉਹ ਪਤਾ ਕੀ ਹੈ, 3 ਕੁ ਮਹੀਨਿਆਂ ਨੂੰ ਨਾ 2-3 ਮਹੀਨਿਆਂ ਨੂੰ ਕੱਕਾ ਸਿੰਘ ਦੇ ਛੋਟੇ ਪੋਤਰੇ ਦਾ ਨਿਕਾਹ ਹੈ। ਅੱਛਾ ਜੇ ਤੁਹਾਨੂੰ ਸੱਦਾ ਕੱਲਿਆ ਤੁਸੀਂ ਆ ਸਕਦੇ ਹੋ ਤਾਂ ਕੋਈ ਗੱਲ ਨਹੀਂ, ਜੀ ਖਰਚਾ ਵੀ ਲਾ ਦਿਆਂਗੇ, ਕੋਈ ਐਸੀ ਗੱਲ ਨਹੀਂ। ਤੁਹਾਡੀ ਟਿਕਟ ਟੁਕਟ ਕਰਾ ਦਿਆਂਗੇ, ਜੀ ਤੁਹਾਨੂੰ ਇੱਥੇ ਸਾਂਭਾਲ ਹੈ। ਠੀਕ, ਉਹਨਾਂ ਦਾ ਮਿਹਰਬਾਨੀ ਮਿਹਰਬਾਨੀ ਜਨਾਬ। ਆਹੋ ਤੁਸੀਂ ਜੇ ਆਉਣਾ ਹੈ ਨਾ ਦੱਸੋ ਤੇ ਤੁਹਾਡੀ ਟਿਕਟ ਖਰਚਾ ਕਰ ਦਿਆਂਗੇ ਅਸੀਂ ਟ੍ਰੇਨ ਦੀ, ਤੇ ਤੁਹਾਨੂੰ ਆਪਣਾ ਅਸੀਂ ਫਿਰ ਲੈ ਆਵਾਂਗੇ ਘਰ ਇੱਥੇ। ਜਿੰਨਾ ਤੇਰੇ ਵੀਜ਼ਾ ਹੋਏਗਾ ਮਹੀਨੇ ਦਾ 2 ਮਹੀਨੇ ਸਾਡੇ ਕੋਲ ਰਿਹਾ ਜੇ, ਗੱਲਾਂ ਬਾਤਾਂ ਸੁਣਾਇਆ ਜੇ, ਫਿਰ ਤੁਹਾਨੂੰ ਕਰ ਦਿਆਂਗੇ ਪਿਛਾਂ, ਫਿਰ ਅਸੀਂ ਵੀ ਮਿਹਰਬਾਨੀ ਜਨਾਬ। ਉਹਨਾਂ ਦਾ ਕੋਸ਼ਿਸ਼ ਕਰਾਂਗੇ। ਹੋਰ ਕੋਈ ਸਾਡੇ ਦਾਦੇ ਦੀ ਸੁਣਾਓ ਗੱਲ। ਉੱਥੇ ਬਦਮਾਸ਼ੀ ਕਰਦਾ ਮੈਂ ਦਾਦਾ ਸਾਡੀ ਪੂਰੀ ਹੈ। ਪੱਕੀ ਬਦਮਾਸ਼ੀ ਕਰਦਾ ਸੀ, ਕੱਚੀ ਨਹੀਂ ਸੀ ਕਰਦਾ। ਉੱਥੇ ਕਿੰਨੀਆਂ ਪੈਲੀਆਂ ਆਪਣੇ ਕੋਲ? ਇਹ ਨਹੀਂ ਮੈਨੂੰ ਪਤਾ। ਉਹਨਾਂ ਦਾ ਗਿਣੀਆਂ ਨਹੀਂ ਰਕਬਾ ਵਾਵਾ ਸੀ, ਬਾਕੀ ਮੈਂ ਗਿਣੀਆਂ ਨਹੀਂ ਤੇ ਨਾ ਪੁੱਛਿਆ ਹੀ ਉਹਦੇ ਤੋਂ ਕਿੰਨੀਆਂ ਨੇ। ਇੰਨਾ ਕਰਦਾ, ਇੰਨਾ ਹੁੰਦਾ ਸੀ ਕਿ 2 ਦੋਣੇ ਹੁੰਦੇ ਸਨ ਤਾਂ ਵੀ ਵੇਚ ਛੱਡਦਾ, ਹਜੇ 3 ਦੋਣੇ ਕੱਢਦਾ ਸੀ ਤੇ ਵੇਚ ਛੱਡਦਾ। ਡੋਣੇ ਇਹ ਤੁਹਾਨੂੰ ਉਹਦਾ ਪਤਾ ਹੈ ਜਿਹੜਾ ਸਾਡੇ ਦਾਦੇ ਦਾ ਛੋਟਾ ਭਰਾ ਸੀ ਪੱਖਾ ਸਿੰਘ? ਬੱਖਾ ਸਿੰਘ ਦਾ ਵੀ ਪਤਾ ਹੈ। ਪਤਾ ਹੈ ਨਾ? ਹਾਂਜੀ ਆਹੋ ਪੱਖਾ ਸਿੰਘ ਦਾ ਮੁੰਡਾ ਵੇਖ ਲਈ ਸੀ, ਇਹਦੇ ਇੱਕ ਭਰਾ ਦੂਰ ਹੁੰਦਾ ਏ। ਜੀ ਸਲਾਮ ਦੇ ਦੇ ਸਾਰਿਆਂ ਨੂੰ ਬਾਬਾ ਰੋਖੀ ਪਿੰਡ ਨੂੰ। ਆਪਣੇ ਸਾਰੇ ਨਾ ਹੁਣ ਜਿੰਨੇ ਵੀ ਆਪਣੇ ਪਿੰਡ ਦੇ ਬੰਦੇ ਇੱਧਰ ਨੇ, ਜਿਹਨੂੰ ਤੁਸੀਂ ਮਿਲ ਸਕਦੇ ਹੋ, ਜਿਹੜਾ ਤੁਹਾਡੇ ਮੱਥੇ ਲੱਗਦਾ, ਉਹ ਮੇਰਾ ਸਲਾਮ ਦੇ ਦਿਓ। ਠੀਕ ਹੈ ਜੀ, ਜ਼ਰੂਰ ਜੀ। ਨਵਾਬ ਦਾ ਪੁੱਤਰ ਵਾਹ ਰਾਜਾ। ਨਵਾਬ ਦਾ? ਹਾਂਜੀ ਠੀਕ ਜੀ। ਗੱਲ ਇਸ ਤਰ੍ਹਾਂ ਵੀ ਜਿਹੜੇ ਪਾਕਿਸਤਾਨ ਦੇ ਜੰਮੇ ਹਨ, ਨਾ ਤੇ ਰਿਹਾ ਖੜਕ ਸਿੰਘ, ਨਾ ਸ਼ੀਸ਼ਾ ਸਿੰਘ, ਨਾ ਜੈਲੂ,
ਹਾਂ। ਪੱਖਾ ਸਿੰਘ ਨਾ ਪੱਖਾ ਸਿੰਘ। ਉਹਨਾਂ ਦੀਆਂ ਨਸਲਾਂ ਤੇ ਚੱਲਦੀਆਂ ਹਨ। ਅੱਛਾ ਉਹਦਾ ਤੁਹਾਨੂੰ ਪਤਾ ਉਹ ਸਿੰਘ ਦਾ ਸਮੁੰਦਰ ਦਾ ਜਦੋਂ ਇਹਨਾਂ ਗੱਡੀ ਮਾਰੀ ਸੀ ਨਾ ਢਾਬੀ, ਮੈਨੂੰ ਉਦੋਂ ਦਾ ਵੀ ਪਤਾ ਜਦੋਂ ਗੱਡੀ ਲੁੱਟੀ ਸੀ ਮਾਲ। ਆਈ ਸਮਝ ਤੇ ਇਹਨਾਂ ਤੇ ਫਿਰ ਪਰਚਾ ਹੋਇਆ ਸੀ। ਦੁਪਹਿਰੀ ਆਇਆ ਸੀ ਕਪਤਾਨ ਵੀ ਤੇ ਠੰਡਾਰ ਵੀ। ਲਾਂਦੇ ਪਾਸੇ ਚੜ੍ਹਦੇ ਪਾਸੇ 2 ਟਾਹਲੀਆਂ ਸਨ, ਉਹਨਾਂ ਥੱਲੇ ਭਾਇਆ ਸੀ। ਇਹ ਫਿਰ ਉਹਨਾਂ ਆਖਿਆ ਵੀ ਅਸੀਂ ਤਲਾਸ਼ੀ ਲੈਣੀ ਹੈ। ਇਹਦਾ 12 ਵਜੇ ਹੋਏ ਸਨ ਤੇ ਤੰਦੂਰਾ ਕੱਪੜਾ ਜਿਹੜਾ ਸੀ ਤੰਦੂਰਾਂ 'ਚ ਸੁੱਟ ਕੇ ਸਾੜ ਦਿੱਤਾ ਸੀ। ਬੀਬੀਆਂ ਨੇ ਕੱਪੜਾ ਤੰਦੂਰ ਤਾ ਕੇ ਨਾ ਤੇ ਕੱਪੜਾ ਜਿੰਨਾ ਲੁੱਟ ਕੇ ਆਂਦਾ ਹੀ ਸਾੜ ਦਿੱਤਾ ਸੀ। ਤੇ ਪਹਾੜ ਪਾਸੇ ਜੈਮਲ ਸਿੰਘ ਦਾ ਖੂਹ ਹੁੰਦਾ ਸੀ, ਉੱਥੇ ਜਾ ਕੇ ਤੇ ਖੰਡ ਦੀਆਂ ਬੋਰੀਆਂ ਜਿਹੜੀਆਂ ਹਨ ਉਹ ਖੂਹ 'ਚ ਸੁੱਟ ਦਿੱਤੀਆਂ ਹਨ। ਇਹ ਗੱਡੀ ਮਾਰੀ ਸੀ, ਮਾਲ ਗੱਡੀ ਲੁੱਟੀ ਸੀ ਅੰਗਰੇਜ਼ਾਂ ਦੀ। ਹਾਂ। ਕਿੰਨੇ ਲੁੱਟੀ ਸੀ? ਕਿਹੜਾ ਸਿੱਖ ਸੀ? ਇਹ ਸਨ ਕੱਕੂ ਹਰੀ ਤੇ ਸ਼ੀਸ਼ਾ ਸਿੰਘ ਤੇ ਜੈਲੂ ਤੇ ਰਾਮਾ ਤੇ ਬਰਕਤ ਜੋਗੀ। ਇਹਨਾਂ ਜਾ ਕੇ ਤੇ ਜਾਚੀਆਂ ਲੱਦ ਕੇ ਤੇ ਖੋਤੀਆਂ ਲੱਦ ਕੇ ਤੇ ਘੋੜੀਆਂ ਲੱਦ ਕੇ ਮਾਲ ਲਿਆਂਦਾ ਸੀ। ਸਹੀ 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 ਸਹੀ। ਨਹੀਂ, ਜੋ ਦੱਬ ਗਏ ਸਨ ਸਾਰੇ। ਮਾਮੂਲੀ ਥਾਂ ਜਿਹੜਾ ਫੜੀ ਸਕਦਾ ਸੀ ਨਾ ਉਹ ਹੀ ਇਹਨਾਂ ਸਾੜਿਆ। ਨਹੀਂ, ਉਹ ਪੁੱਛਦਾ ਪਿਆ ਕਿ ਜਦੋਂ ਆਏ ਨੇ ਆਪਣਾ ਜ਼ੇਵਰ ਜ਼ੂਵਰ ਲੈ ਆਏ ਨੇ ਕਿ ਉੱਥੇ ਦੱਬ ਕੇ ਆਏ ਨੇ? ਇਹਨਾਂ ਬਾਬਿਆਂ ਜਿਹੜੇ ਨੇ ਨਾ ਬੰਤਾ ਸਿੰਘ ਕੇ ਬਾਬੇ ਜਿਨ੍ਹਾਂ ਨੂੰ ਆਉਂਦੇ ਸਨ, ਇਹ ਦੱਬ ਕੇ ਆਏ ਸਨ। ਇਹ ਦੱਬ ਕੇ ਆਏ ਸਨ ਤੇ ਇਹ ਮੁੜ ਕੈਂਪ 'ਚ ਗਏ ਸਨ ਰਾਤ। ਇਹਨਾਂ ਜਾ ਕੇ ਮੇਰੇ ਪਿਓ ਨੂੰ ਉਠਾਇਆ ਸੀ। ਇਹਨਾਂ ਆਖਿਆ ਵੀ ਆ ਮਾਲ, ਇਹਨਾਂ ਜਿਹੜੇ ਮਾਲ ਪੱਟਿਆ ਹੈ ਨਾ ਤੇ ਇਹਨੂੰ ਆਖ ਲੱਗੇ ਨਵਾਬ ਤੂੰ ਵੀ ਰੱਖ ਲੈ। ਇਹ ਆਖਿਆ ਨਹੀਂ ਸਰਦਾਰ ਜੀ, ਇਹ ਅੱਲਾ ਤੁਹਾਡੇ ਨਸੀਬ ਕਰੇ। ਇਹ ਹੁਣ ਤੋਂ ਕਰ ਖਾਂਦੇ ਰਹੇ ਆ, ਤੁਹਾਡਾ ਤੇ ਅੱਲਾ ਦਾ ਦਿੱਤਾ ਆ। ਇਹਦੇ ਵਿੱਚੋਂ ਮੈਂ ਨਹੀਂ ਦਵਾਨੀ ਰੱਖਣੀ। ਸਾਡਾ ਤੇ ਘਰ ਹੀ ਉਹਨੇ ਪੇਟੀਆਂ ਤੇ ਜੋ ਕੱਪੜਾ ਸੀ, ਛਾਂ ਸ਼ਤੀਰਾਂ ਤੇ ਕੋਠਾ ਸੀ, ਸਾਰਾ ਸਾਡੇ ਘਰ ਸੱਟ ਕੇ ਗਏ ਸਨ। ਇਹ ਫਿਰ ਇੱਕ ਬਹਾਦਰ ਸ਼ਾਹ ਠੰਡਾਰ ਸੀ। ਉਸ ਆਖਿਆ ਵੀ ਨਵਾਬ ਆਪਣੇ ਮਾਨ ਕਰਾਉਣ ਵਾਲੀ ਤੂੰ ਜੀ ਕੁਝ ਹੈ ਤੇਰੇ ਘਰ, ਸਭ ਕੁਝ ਦੇ ਦਿੱਤਾ ਤੇ ਇੱਕ ਖੋਤੀ ਰਹਿ ਗਈ ਸੀ। ਠੰਡਾਰ ਨੂੰ ਆਖਿਆ ਜੀ ਆ ਖੋਤੀ ਵੀ ਸਾਡੇ ਬੂਹੇ ਤੇ ਦੇ। ਉਸ ਆਖਿਆ ਚੱਲ ਇਹਨੂੰ ਲਗਿਆ ਫਿਰਨ ਦੇ। ਇਹ ਹੁਣ ਫਿਰ ਤੂੰ ਇਹਨੂੰ ਫੋਨ ਕਰਕੇ ਤੇ ਕੋਈ 20 ਦਿਨ ਮਹੀਨਾ ਅਗਦੀ ਦੱਸਣਾ ਹੈ ਸ਼ਾਦੀ ਦਾ। ਹਾਂ, ਮਿਹਰਬਾਨੀ ਜਨਾਬ। ਯਾਦ ਵੇਖੋ ਨਾ, ਯਾਦ ਤੇ ਇੱਕ ਰਾਤ ਸੁੱਖ ਦੀ ਹੋਵੇ ਨਾ ਉਹ ਸਾਰੀ ਉਮਰ ਨਹੀਂ ਭੁੱਲਦੀ। ਤੇ ਉਹ ਵਕਤ ਤੇ ਅੱਜ ਵੀ ਯਾਦ ਹੀ ਹੈ। ਅੱਜ ਕਿਹੜਾ ਭੁੱਲ ਗਿਆ? ਹਾਂ ਬਿਲਕੁਲ ਹੁੰਦਾ ਹੈ। ਹੁੰਦਾ ਵੀ ਸੀ ਮੁਸਲਮਾਨ ਵਿਆਹ ਤੇ ਸਿੱਖਾਂ ਦੇ ਤੇ ਵੀ ਆਉਂਦੇ ਹਨ, ਸਿੱਖ ਮੁਸਲਮਾਨਾਂ ਨਾਲ ਵੀ ਜਾਂਦੇ ਸਨ। ਹੁਣ ਕਿ ਤੁਹਾਡੇ ਅੱਲਾ ਤੁਹਾਡੀ ਵੀ ਮਿਹਰਬਾਨੀ ਰੱਖੇ ਤੇ ਅੱਲਾ ਤੁਹਾਨੂੰ ਵੀ ਕਾਮਯਾਬ ਰੱਖੇ। ਜੀ ਅੱਛਾ ਜੀ, ਅੱਛਾ ਜੀ, ਮਿਹਰਬਾਨੀ। ਹਾਂਜੀ ਹਾਂਜੀ। ਅੱਛਾ।
ਜੇ ਤੁਹਾਡਾ ਨਾਮ ਬਹੁਤ ਬਹੁਤ ਧੰਨਵਾਦ